ਲਓ ਜੀ, ਮੈਂ ਦਰਿਆ ਰਾਵੀ ਦੇ ਬਿਲਕੁਲ ਕਿਨਾਰੇ ਤੁਸੀਂ ਦਰਿਆ ਰਾਵੀ ਦੇ ਕਿਨਾਰੇ ਤੁਹਾਨੂੰ ਮੈਂ ਪਾਣੀ ਵਹਿੰਦਾ ਪਿਆ ਵਿਖਾ ਰਿਹਾ। ਜੱਗ ਜਿਹੜੀ ਹੈ ਨਾ, ਪਾਣੀ ਦੀਆਂ ਲਹਿਰਾਂ ਬਹਿਰਾਂ ਤੁਹਾਨੂੰ ਨਜ਼ਰ ਆ ਰਹੀਆਂ। ਰਾਵੀ ਵਹਿੰਦੀ ਪਈ ਏ ਰਾਵੀ ਉੱਤੇ ਦਰਿਆ ਮੁਸੱਲਾ, ਹਰ ਚੀਜ਼ ਦਾ ਮਾਲਕ ਸੋਹਣਾ ਆਪ ਏ ਅੱਲਾ ਅੱਲਾਹੂ। ਦੀ ਪਈ ਏ ਰਾਵੀ ਉੱਤੇ ਦਰਿਆ ਮੁਸੱਲਾ ਏ, ਹਰ ਚੀਜ਼ ਦਾ ਮਾਲਕ ਸੋਹਣਾ ਆਪ ਹੀ ਅੱਲਾ ਏ। ਤੁਸੀਂ ਵੇਖ ਰਹੇ ਨੇ ਵਗਦੀ ਪਈ ਏ ਰਾਵੀ, ਵਹਿੰਦੀ ਪਈ ਏ ਰਾਵੀ ਪੂਰੇ ਅਰੂਜ ਤੇ, ਬੜਾ ਪਾਣੀ ਫੁੱਲ ਦਰਿਆ ਵਹਿੰਦਾ ਪਿਆ ਹੈ। ਦਰਿਆ ਰਾਵੀ ਮੈਂ ਤੁਹਾਨੂੰ ਵਿਖਾ ਰਿਹਾ। ਮੇਨ ਲਾਈਨ ਜਿਹੜੀ ਹੈ ਵੱਡੀ ਬਿਜਲੀ ਦੀ, ਉਹ ਪਾਣੀ ਦੇ ਵਿੱਚੋਂ ਗੁਜ਼ਰ ਰਹੀ ਹੈ। ਤੁਹਾਨੂੰ ਖੰਭਾ ਨਜ਼ਰ ਆ ਰਿਹਾ ਹੈ, ਆਹ ਉਹਲਾ ਖੰਭਾ ਵੀ ਨਜ਼ਰ ਆ ਰਿਹਾ ਹੈ, ਪਾਣੀ ਦੇ ਵਿੱਚ ਖੜਾ ਹੈ। ਇਹ ਮੈਂ ਤੁਹਾਨੂੰ ਵਿਖਾ ਰਿਹਾ ਥਾਂ ਤੇ ਪੱਠੇ ਪਾ ਕੇ ਤੇ ਉਹਨਾਂ ਨੂੰ ਖਵਾ ਰਹੇ ਨੇ। ਇਹ ਕੀ ਹੋਇਆ ਅਯਾਨ? हाँ ਇਹ ਮਾਈ ਨੂੰ ਕੀ ਹੋਇਆ? ਮਾਂ ਜਿੱਥੇ ਬੈਠੀ अल्लाह जाने, ਇਹ ਕੋਈ ਚੋਰ ਤਾਂ ਨਹੀਂ ਛੱਡ ਗਏ? पता नहीं यार। ਇਹਨੂੰ ਕੀ ਵਜ੍ਹਾ ਹੈ ਯਾਰ? ਇਕੱਲੀ ਬਾਜ ਬੈਠੀ, ਨਾ ਕੋਈ ਬੰਦਾ ਹੈ ਨਾ ਸ਼ਾਮ ਤੋਂ ਪਹਿਲੇ ਪਹਿਲੇ ਪਹੁੰਚ ਜਾਵੇ ਤੇ ਐਸਤਾ ਐਸਤਾ ਇਹਨੂੰ ਟੋਰ ਕੇ ਲੈ ਜਾਸਣ। ਤੇ ਮੰਮਾ ਅਯਾਨ ਤੇ ਮੈਂ ਚੱਲਿਆ ਦਰਿਆ ਰਾਵੀ, ਚੱਲ ਕੇ ਤੁਹਾਨੂੰ ਅੱਗੇ ਦਾ ਅਸੀਂ ਮੰਜ਼ਰ ਵਿਖਾਉਂਦੇ ਹਾਂ ਜੀ। ਅਸਲਾਮੁ ਅਲੈਕੁਮ, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ ਕਰਨੇ ਆ ਅੱਜ ਦਾ ਵਲੌਗ ਸ਼ੁਰੂ। ਦਰਿਆ ਰਾਵੀ ਦੇ ਏਰੀਏ ਦੇ ਵਿੱਚ ਮੈਂ ਆ ਗਿਆ ਹਾਂ। ਥੋੜਾ ਜਿਹਾ ਪੱਧ ਰਹਿ ਗਿਆ ਹੈ ਜਿੱਥੇ ਮੈਂ ਦਰਿਆ ਰਾਵੀ ਦੇ ਕਿਨਾਰੇ ਤੇ ਜਾ ਕੇ ਤੇ ਤੁਹਾਨੂੰ ਅੱਜ ਛੱਲਾਂ ਦਾ ਮੰਜ਼ਰ ਵੀ ਵਿਖਾਣਾ ਹੈ। ਤੇ ਸੁਬਾਹ ਦੀ ਬਾਰਿਸ਼ ਹੋਣ ਲੱਗੀ ਹੈ, ਵਕਫੇ ਵਕਫੇ ਨਾਲ ਮੌਸਮ ਬੜਾ ਠੰਡਾ ਹੋ ਗਿਆ ਹੈ, ਹਵਾ ਤੇਜ਼ ਚੱਲੀ ਖੜੀ ਹੈ, ਬੱਦਲ ਵੀ ਅਸਮਾਨ ਤੇ ਛਾ ਗਏ ਨੇ। ਤੇ ਇਹ ਬਿਜਲੀ ਦੀ ਲਾਈਨ ਜਿਹੜੀ ਮੇਨ ਤੁਸੀਂ ਵੇਖ ਰਹੇ ਨੇ ਖੰਭੇ, ਇਹ ਬਿਲਕੁਲ ਦਰਿਆ ਰਾਵੀ ਦੇ ਵਿੱਚੋਂ ਗੁਜ਼ਰਦੇ ਪਏ ਨੇ। ਪਾਣੀ ਦੇ ਵਿੱਚੋਂ, ਰੇਤ ਦੇ ਵਿੱਚੋਂ, ਤੇ ਦਰਿਆ ਦੀਆਂ ਫਸਲਾਂ ਜਿਹੜੀਆਂ ਨਾ ਤੁਸੀਂ ਵੇਖ ਰਹੇ ਨੇ ਜਵਾਰਾਂ ਦੀਆਂ, ਹਰ ਤਰਫ ਸਬਜ਼ਾ ਹੀ ਸਬਜ਼ਾ ਤੁਹਾਨੂੰ ਨਜ਼ਰ ਆ ਰਿਹਾ ਹੈ। ਟਿਊਬਵੈੱਲ ਬੋਰਾਂ ਲੋਕਾਂ ਨੇ ਕਰਾਈਆਂ ਹੋਈਆਂ ਹਨ। ਸਾਡੇ ਲਹਿੰਦੇ ਪੰਜਾਬ ਦੇ ਜ਼ਿਮੀਂਦਾਰ, ਮਾਲ ਜਾਨਵਰ ਸਾਂਭਣ ਵਾਲੇ ਲੋਕ ਬੜੇ ਖੁਸ਼ਹਾਲ ਨੇ। ਤੇ ਦਰਿਆ ਰਾਵੀ ਦੇ ਜਾ ਕੇ ਮੈਂ ਤੁਹਾਨੂੰ ਮੰਜ਼ਰ ਉੱਥੋਂ ਦਾ ਇਮਤਜ਼ਾਜ ਤੁਹਾਡੀ ਨਜ਼ਰ ਕਰਨਾ। ਅਗਰ ਤੁਹਾਨੂੰ ਚੰਗਾ ਲੱਗੇ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਹਵਾ ਬੜੀ ਤੇਜ਼ ਚੱਲੀ ਖੜੀ ਹੈ ਤੇ ਜਿੱਥੇ ਸਾਡਾ ਪੁਰਾਣਾ ਦਰਿਆ ਵਹਿੰਦਾ ਹਾ ਨਾ 1988 ਦੇ ਵਿੱਚ, ਉਸ ਜਗ੍ਹਾ ਤੇ ਮੈਂ ਆ ਗਿਆ। ਤੇ ਬਾਰਿਸ਼ ਦਾ ਪਾਣੀ ਤੁਸੀਂ ਵੇਖ ਰਹੇ ਨੇ ਤੇ ਲੋਕਾਂ ਮਾਲ ਜਿਹੜੇ ਹਨ ਨਾ ਦਰਿਆ ਦੇ ਵਿੱਚ ਲੈ ਜਾਂਦੇ ਨੇ ਤੇ ਉੱਚੀ ਥਾਂ ਤੇ ਪੱਠੇ ਪਾ ਕੇ ਤੇ ਉਹਨਾਂ ਨੂੰ ਖਵਾ ਰਹੇ ਨੇ। ਹੋਈ ਹੋਈ ਹੈ ਤੇ ਜਿਹੜੇ ਖੇਤ ਖਾਲੀ ਪੈਣ ਉਹਨਾਂ 'ਚ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਨਾਲ ਨਾਲ ਤਿਲਾਂ ਦੀ ਫਸਲ ਵੀ ਤੁਸੀਂ ਦੇਖ ਰਹੇ ਨੇ। ਤੇ ਅੱਗੇ ਭਾਈ ਮਾਲ ਬੱਕਰੀਆਂ ਤੇ ਭੇਡਾਂ ਵੀ ਲੈ ਕੇ ਤੇ ਪੱਠੇ ਚਰਾ ਰਹੇ ਨੇ ਤੇ ਮਾਲ ਵੀ, ਮੱਝਾਂ ਵੀ। ਤੇ ਹਵਾ ਬੜੀ ਤੇਜ਼ ਚੱਲੀ ਖੜੀ, ਕੁਛ ਲੋਕ ਇੱਥੇ ਜੰਤਰ ਦੇ ਵਿੱਚ ਵੀ ਭੇਡਾਂ ਬੱਕਰੀਆਂ ਛੱਡੀ ਖੜੇ ਨੇ। ਤੇ ਇਸ ਤੋਂ ਅੱਗੇ ਮੈਂ ਚੱਲਿਆ ਦਰਿਆ ਰਾਵੀ ਤੇ ਉੱਥੋਂ ਦਾ ਮੰਜ਼ਰ ਤੁਹਾਨੂੰ ਵਿਖਾਣਾ। ਦਰਿਆ ਰਾਵੀ ਦੀ ਕੁੰਡ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਸਰ ਦੇ ਬੂਟੇ, ਸਬਜ਼ ਸਬਜ਼ ਜਿਹੜਾ ਹੈ ਨਾ, ਤੇ ਇਹ ਛੋਟੇ ਛੋਟੇ ਖਾਲੇ ਬਣੇ ਹੋਏ ਨੇ। ਤੇ ਪਾਣੀ ਜਿਹੜੀ ਨਾ ਬਾਰਿਸ਼ ਦਾ ਪਾਣੀ ਇੱਥੇ ਕਾਫੀ ਸਾਰਾ ਖੜਾ ਹੈ, ਇੱਥੋਂ ਨਹੀਂ ਟਪੀਂਦਾ। ਤੇ ਇਹ ਰਸਤਾ ਮੈਂ ਇੰਜ ਕਰਕੇ ਜਾਣਾ ਇਸ ਪਾਸੇ ਖਾਲੇ ਖਾਲੇ ਤੇ। ਇਹ ਕੀ ਹੋਇਆ ਅਯਾਨ? हाँ ਇਹ ਮਾਈ ਨੂੰ ਕੀ ਹੋਇਆ? ਮਾਂ ਜਿੱਥੇ ਬੈਠੀ, अल्लाह जाने, ਇਹ ਕੋਈ ਚੋਰ ਤਾਂ ਨਹੀਂ ਛੱਡ ਗਏ? पता नहीं यार। ਇਹਨੂੰ ਕੀ ਵਜ੍ਹਾ ਹੈ ਯਾਰ? ਇਕੱਲੀ ਬਾਜ ਬੈਠੀ, ਨਾ ਕੋਈ ਬੰਦਾ ਹੈ ਨਾ ਛੇਣੂ ਹੈ ਨਾ ਕੋਈ ਹੈ। ਇਹਨੂੰ ਕੀ ਹੋਇਆ? पता नहीं यार। ਇਹ ਸ਼ੁਰੂ ਦਾ ਕੀ ਕਸੂਰ ਹੈ ਇੱਥੇ? ਇਹਨੂੰ ਛੱਡ ਦਿੱਤਾ ਇਹਨੇ ਇਕੱਲੀ ਨੂੰ, ਵਿਚਾਰੀ ਨੂੰ। ਤੂੰ ਤਾਂ ਸ਼ਾਮ ਹੁੰਦੀ ਪਈ, ਬੂਟੇ ਹੀ ਬੂਟੇ ਆ ਤੁਹਾਨੂੰ ਨਜ਼ਰ ਆ ਰਹੇ ਨੇ। ਕੋਈ ਇੱਥੇ ਵਸੋਂ ਕਾਏ ਨਹੀਂ, ਕੋਈ ਢਾਰੀ ਕੋਈ ਨਹੀਂ। ਤੇ ਲੋਕ ਜਿਹੜੇ ਇਹਨਾਂ ਦਿਨੇ ਲੈ ਆਏ ਸਨ ਜਾਨਵਰ ਖੇਤਾਂ ਦੇ ਵਿੱਚ ਚਰਾਵਣ ਇੱਥੇ ਤੱਲਾ ਠਾੜ ਦਰਿਆਈ ਏਰੀਏ ਦੇ ਵਿੱਚ। ਤੇ ਆਹ ਮੱਝ ਜਿਹੜੀ ਹੈ ਇਹ ਛੱਡ ਗਏ, ਪਤਾ ਨਹੀਂ ਭੁੱਲ ਗਏ, ਪਤਾ ਨਹੀਂ ਇਹਨੂੰ ਕੀ ਹੋਇਆ ਯਾਰ। ਕਿਉਂ ਯਾਰ? पता नहीं यार। ਆਪਾਂ ਹੁਣ ਕਿਸੇ ਨੂੰ ਦਸੀਏ ਯਾਰ ਵੀ ਆ ਕੇ ਮੱਝ ਲੈ ਜਾਵਣ, ਕਿਸੇ ਨੂੰ ਫੋਨ ਸ਼ੂਨ ਕਰੀਏ। ਆਹ ਕੌਣ ਹੁੰਦਾ ਪਿਆ पता नहीं। ਹੈ? ਇਹ ਮੈਨੂੰ ਮੱਝ ਦਾ ਮਾਲਿਕ ਹੈ पता नहीं। ਲੱਗਦਾ ਤਾਂ ਹੈ। 2 ਮਿੰਟ ਠਹਿਰ ਜਾ, ਇਹਨੂੰ ਪੁੱਛਨੇ ਆਣਾ। कोई ना। सलाम अलैकुम भाईजान,
ਕੀ ਹਾਲ ਹੈ? ਠੀਕ ਠਾਕ। ਐ ਮੱਝ ਵਿਚਾਰੀ ਕਿਉਂ ਇੱਥੇ ਬੈਠੀ? ਅਸੀਂ ਤਾਂ ਵੇਖ ਕੇ ਹੈਰਾਨ ਹੋ ਗਏ ਹਾਂ। ਅਸੀਂ ਰਸਤੇ ਦੇ ਵਿੱਚ ਜਾ ਰਹੇ ਸੀ ਦਰਿਆ ਰਾਵੀ ਤੇ ਅਚਾਨਕ ਇੱਥੇ ਬੂਟਿਆਂ ਦੇ ਵਿੱਚ ਵੇਖੀ ਤੇ ਅਸੀਂ ਤਾਂ ਖੌਫਜ਼ਦਾ ਹੋ ਗਿਆ ਵੀ ਵਿਚਾਰੀ ਇੱਕ ਇਕੱਲੀ ਜਿਹੜੀ ਉਹ ਕਿਉਂ ਇੱਥੇ ਬੈਠੀ। ਤੇ ਰੱਬੂ ਤੁਸੀਂ ਦੁਆ ਗਏ ਨੇ ਤੇ ਤੁਸੀਂ ਮਾਲਕ ਕਿੰਨੇ ਦੇ? ਹਾਂਜੀ। ਤੇ ਇਹਨੂੰ ਕੀ ਹੋਇਆ? ਇਹਦੀ ਕੋ ਲਾਤ ਤੇ ਮੱਝ ਮਾਰਿਆ ਤਾਂ 60 ਲੱਗ ਗਈ। ਅੱਛਾ, ਉਹਦੀ ਵਜ੍ਹਾ ਯਾਨੀ ਕਿ ਇੱਕ ਕਮਜ਼ੋਰ ਰਹਿੰਦੀ ਹਾਂਜੀ। ਤੇ ਉਹ ਚੱਲ ਨਹੀਂ ਸਕੀ ਦੂਸਰੇ ਮਾਲ ਦੇ ਨਾਲ। ਨਾਲ ਦੇ ਨਾਲ ਹੁਣ ਇਹ ਐਸਾ ਐਸਾ ਟੁਰ ਕੇ ਵਗ ਜਾਸੀ ਬੜੀ ਮੁਸ਼ਕਿਲ ਹੈ। ਮੁਸ਼ਕਿਲ ਨਾ ਬਹੁਤ ਮੁਸ਼ਕਿਲ। ਇਹਨੂੰ ਯਾਰ ਨਾ ਮੁੜ ਛੱਡਿਆ ਕਰੋ ਇੱਥੇ, ਮਤਲਬ ਇਹ ਇਤਨਾ ਪਾਸ ਸਫਰ ਤੋਂ ਛੁੱਟ ਗਿਆ ਇਸ ਬਾਰ। नहीं मुड़ो ये ना भी इतना सफ़र कर दी बेचारी थक गई तो बैठी बिल्कुल। हैं। आज बाजी ऐसे नहीं। हाँ इन बोलो उठा खा शबीश मैं आख्या यान नू पता नहीं सूप पई है पता नहीं की है केड़ी अगली लात पिछली कि मझ टक्कर मारी उसी टकरीदी उसी। हाँ माशा हाँ इन मैनू लगता है भी इंदा जेड़ा ना पहला हज्जा नहीं निकल गया हाँ आज इनको हैं। बच्चे हज्जे दे उत्ते टक्कर लगी होंदी। ਇਹ ਨਾ ਇੱਕ ਮੈਂ ਤੈਨੂੰ ਹਕੀਮ ਦੱਸਣਾ ਇੱਥੇ ਨਾ ਨੂਰ ਸ਼ਾਹ ਵਿਚਾਰੀ ਦੇ ਇਹ ਚੌਥੀ ਲੱਤ ਜਿਹੜੀ ਹੈ ਨਾ ਉਹ ਥੱਲੇ ਨਹੀਂ ਲੱਗਦੀ। ਐਸਤਾ ਐਸਤਾ ਜਾਸੀ ਤੇ ਪੇਟ ਦੀ ਖਾਤਰ ਆਈ ਆਈ ਚਰਨ ਟਾਈਮ ਵੀ ਥੋੜਾ ਰਹਿ ਗਿਆ ਹੈ। ਇਹ ਸੂਰਜ ਜਿਹੜਾ ਹੈ ਨਾ ਥੋੜਾ ਜਿਹਾ ਤਕਰੀਬਨ ਇੱਕ ਅੱਧਾ ਪੌਣਾ ਘੰਟਾ ਖੜਾ ਹੈ ਤੇ ਭਾਈ ਕੋਸ਼ਿਸ਼ ਕਰ ਰਿਹਾ ਹੈ ਵੀ ਦੂਸਰੇ ਮਾਲ ਦੇ ਵਿੱਚ ਸ਼ਾਮ ਤੋਂ ਪਹਿਲੇ ਪਹਿਲੇ ਪਹੁੰਚ ਜਾਵੇ ਤੇ ਐਸਤਾ ਐਸਤਾ ਇਹਨੂੰ ਟੋਰ ਕੇ ਲੈ ਜਾਸਣ। ਤੇ ਮੰਮਾ ਦਾ ਅਯਾਨ ਤੇ ਮੈਂ ਚੱਲਿਆ ਦਰਿਆ ਰਾਵੀ ਚੱਲ ਕੇ ਤੁਹਾਨੂੰ ਅੱਗੇ ਦਾ ਅਸੀਂ ਮੰਜ਼ਰ ਵਿਖਾਉਂਦੇ ਹਾਂ। ਇਹ ਕੁੰਡ ਦੇ ਅਗਲੇ ਪਾਸੇ ਇੱਕ ਸੜਕ ਬਣੀ ਹੋਈ ਹੈ, ਇਹ ਵੀ ਦਰਿਆ ਰਾਵੀ ਦੇ ਕਿਨਾਰੇ ਜਾਂਦੀ ਹੈ। ਬੂਟਿਆਂ ਦੇ ਨਾਲ ਨਾਲ ਤੁਸੀਂ ਵੇਖ ਰਹੇ ਨੇ ਇੱਥੇ ਹੁਣ ਇਹ ਕੁੰਡ ਜਿਹੜੀ ਹੈ ਖ਼ਤਮ ਹੋ ਗਈ। ਇਸ ਤੋਂ ਅੱਗੇ ਜਿਹੜਾ ਨਾ ਖਾਲੀ ਜ਼ਮੀਨ ਆ ਗਈ, ਫਸਲਾਂ ਕੋਈ ਨਹੀਂ ਤੇ ਇੱਥੋਂ ਸਿੱਧਾ ਹੀ ਮੈਂ ਜਾਣਾ ਹੈ। ਤਕਰੀਬਨ 5 ਤੋਂ 7 ਕਿੱਲੇ ਜਿਹੜੇ ਨਾ ਉਹ ਰਹਿ ਗਿਆ ਸਫ਼ਰ ਤੇ ਦਰਿਆ ਰਾਵੀ ਦੇ ਕਿਨਾਰੇ ਮੈਂ ਪਹੁੰਚ ਜਾਣਾ। ਇਹ ਤੁਸੀਂ ਵੇਖ ਰਹੇ ਨੇ ਦਰਖਤ ਦਰਿਆ ਰਾਵੀ ਦੇ ਵਿੱਚ ਕਾਫੀ ਸਾਰੀ ਠੰਡੀ ਛਾਂ ਵਾਲੇ ਟਾਹਲੀ ਦੇ ਦਰਖਤ ਤੇ ਨਾਲ ਸੋਲਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਇੱਕ ਕਮਰਾ ਬਣਿਆ ਹੋਇਆ ਪੱਕਾ। ਉਹਲੇ ਪਾਸੇ ਟੂਬਲ ਖਾਡਾ ਤੁਸੀਂ ਵੇਖ ਰਹੇ ਨੇ। ਇਹ ਜ਼ਿਮੀਂਦਾਰ ਭਾਈ ਨੇ ਇਸ ਆਪਣੀ ਜ਼ਮੀਨ ਨੂੰ ਇਸ ਪੈਲੀ ਨੂੰ ਕਾਸ਼ਤ ਕਰਨ ਵਾਸਤੇ ਉਹਨਾਂ ਇੰਤਜ਼ਾਮ ਕੀਤਾ ਹੈ ਤੇ ਬਿਲਕੁਲ 1 ਏਕੜ ਰਹਿ ਗਿਆ ਹੈ ਫਾਸਲਾ ਜਿਹੜਾ ਹੈ ਨਾ ਦਰਿਆ ਰਾਵੀ ਦੇ ਕਿਨਾਰੇ। ਇਹ ਤੁਸੀਂ ਬੋਂ ਦੀ ਧੜ ਵੇਂਦੇ ਪਏ ਨੇ, ਇੱਕ ਇਹ ਖੜੀ ਹੈ ਤੇ ਇੱਕ ਉਹ ਖੜੀ ਹੈ ਤੇ ਦਰਿਆ ਰਾਵੀ 'ਚ ਬਹੁਤ ਪਾਣੀ ਹੈ ਦੱਸਦੇ ਪਏ ਨੇ। ਹਾਲੇ ਤੱਕ ਇਹਨਾਂ ਲੋਕਾਂ ਨੇ ਧੜਾਂ ਦਾ ਜਿਹੜਾ ਨਾ ਇੰਤਜ਼ਾਮ ਨਹੀਂ ਕੀਤਾ ਬੋਂ ਚੁੱਕਣ ਦਾ। ਤੇ ਅੱਗੇ ਚੱਲ ਕੇ ਵਿਖਾਨਾ ਤੁਹਾਨੂੰ ਇਹਨਾਂ ਬੂਟਿਆਂ ਦੇ ਪਰਲੇ ਪਾਸੇ ਦਰਿਆ ਪਲੇਟ ਬਿਜਲੀ ਤੋਂ ਅੱਗੇ ਫਿਰ ਕੁੰਡ ਸ਼ੁਰੂ ਹੋ ਗਈ ਹੈ। ਤੁਹਾਨੂੰ ਅਸੀਂ ਬੂਟੇ ਵਿਖਾ ਰਹੇ ਹਾਂ ਤੇ ਬੜੀ ਮੁਸ਼ਕਿਲ ਨਾਲ ਬੜੇ ਖੌਫ ਨਾਲ ਇੱਥੋਂ ਅਸੀਂ ਲੰਘਦੇ ਆਉਂਦੇ ਹਾਂ ਤੇ ਬੜੇ ਮੂੰਹ ਤੇ ਚੀਰ ਜਿਹੇ ਹੁੰਦੇ ਪਏ ਨੇ। ਅਯਾਨ ਇਹ ਸ਼ੁਕਰ ਹੈ ਆ ਵੇਖ ਲਾ ਕੁੰਡ ਚੋਂ ਆ ਗਿਆ ਤੇ ਆ ਪਾਣੀ ਬਾਰਿਸ਼ਾਂ ਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਇਸ ਤੋਂ ਅੱਗੇ ਦਰਿਆ ਜਿਹੜਾ ਨਾ ਰਾਵੀ ਬਿਲਕੁਲ ਨੇੜੇ ਹੈ ਤੇ ਅਸੀਂ ਤੁਹਾਨੂੰ ਚੱਲ ਕੇ ਦਰਿਆ ਰਾਵੀ ਦਾ ਮੰਜ਼ਰ ਵਿਖਾਉਂਦੇ ਹਾਂ ਤੇ ਨਾਲ ਨਾਲ ਤੁਹਾਨੂੰ ਦੱਸਦੇ ਹਾਂ ਦਰਿਆ ਰਾਵੀ ਦੇ ਬਾਰੇ ਕੁਛ ਮਾਲੂਮਾਤ। ਦਰਿਆ ਰਾਵੀ ਜ਼ਿਲ੍ਹਾ ਫੈਸਲਾਬਾਦ ਦੀ ਹਦੂਦ ਵਿੱਚ ਹੁਣ ਵਹਿੰਦਾ ਪਿਆ ਇਸ ਟਾਈਮ ਤੇ ਥੋੜ੍ਹੀ ਦੇਰ ਨੂੰ ਬਸ ਐਵੇਂ 3 ਤੋਂ 4 ਮਿੰਟਾਂ ਦੇ ਵਿੱਚ ਮੈਂ ਦਰਿਆ ਰਾਵੀ ਤੇ ਪਹੁੰਚ ਜਾਣਾ। ਲਓ ਜੀ ਮੈਂ ਦਰਿਆ ਰਾਵੀ ਦੇ ਬਿਲਕੁਲ ਕਿਨਾਰੇ ਤੁਸੀਂ ਦਰਿਆ ਰਾਵੀ ਦੇ ਕਿਨਾਰੇ ਤੁਹਾਨੂੰ ਮੈਂ ਪਾਣੀ ਵਹਿੰਦਾ ਪਿਆ ਵਿਖਾ ਰਿਹਾ। ਜੱਗ ਜਿਹੜੀ ਹੈ ਨਾ ਪਾਣੀ ਦੀਆਂ ਲਹਿਰਾਂ ਬਹਿਰਾਂ ਤੁਹਾਨੂੰ ਨਜ਼ਰ ਆ ਰਹੀਆਂ। ਖੰਭ ਦੇ ਨਾਲ ਬਿਲਕੁਲ ਮੈਂ ਖੰਭ ਦੇ ਉੱਤੇ ਖੜਾ। ਇਹ ਦਰਿਆ ਰਾਵੀ ਦੀ ਪਾਣੀ ਦੀ ਤੁਸੀਂ ਜੱਗ ਵੇਖ ਰਹੇ ਨੇ ਤੇ ਆਹ ਮੇਰੇ ਪਾँव ਵੇਖ ਰਹੇ ਨੇ। ਦਰਿਆ ਰਾਵੀ ਦੇ ਕਿਨਾਰੇ ਮੈਂ ਉਸ ਮੋੜ ਤੇ ਆ ਗਿਆ ਜਿੱਥੇ ਪਿੱਛੋਂ ਪਾਣੀ ਦੀ ਟੱਕਰ ਸਿੱਧੀ ਇੱਥੇ ਲੱਗਦੀ ਪਈ ਹੈ। ਦਰਿਆ ਰਾਵੀ ਦਾ ਪਾਣੀ ਜਿਹੜਾ ਨਾ ਦਿਨ ਬ ਦਿਨ ਵੱਧਦਾ ਆਉਂਦਾ ਹੈ ਤੇ ਖੌਫ ਹੁੰਦਾ ਪਿਆ ਪਾਣੀ ਕੋਲੋਂ। ਸ਼ੁਕਾਟ ਆਉਂਦੇ ਪਏ ਨੇ ਦੂਰ ਜਿਹੜਾ ਹੈ ਨਾ ਪਿਛਾਂਹ ਹਟਿਆ ਨਾ ਜੀ ਡਰ ਗਿਆ ਹੈ ਤੇ ਤੁਹਾਨੂੰ ਦਰਿਆ ਰਾਵੀ ਦਾ ਮੰਜ਼ਰ ਮੈਂ ਵਿਖਾ ਰਿਹਾ। ਦਰਿਆ ਰਾਵੀ ਫੁੱਲ ਅਰੂਜ ਤੇ ਫੁੱਲ ਵਹਿੰਦਾ ਪਿਆ ਹੈ
ਪਿੱਛੇ ਕਿਨਾਰੇ ਤੁਹਾਨੂੰ ਫਸਲਾਂ ਵੀ ਨਜ਼ਰ ਆ ਰਹੀਆਂ ਨੇ। ਬੱਦਲ ਵੀ ਜਿਹੜਾ ਨਾ ਅਸਮਾਨ ਤੇ ਝੁਕ ਗਿਆ ਹੈ। ਥੋੜੀ ਦੇਰ ਨੂੰ ਬਾਰਿਸ਼ ਹੀ ਸ਼ੁਰੂ ਹੋ ਜਾਣੀ ਹੈ। ਵਾਂਦੀ ਪਈ ਏ ਰਾਵੀ ਉੱਤੇ ਤਰਿਆ ਮੁਸੱਲਾ ਏ, ਵਾਂਦੀ ਪਈ ਏ ਰਾਵੀ ਉੱਤੇ ਤਰਿਆ ਮੁਸੱਲਾ। ਹਰ ਚੀਜ਼ ਦਾ ਮਾਲਕੀ ਸੋਹਣਾ ਆਪ ਹੀ ਏ ਅੱਲਾ, ਹਰ ਚੀਜ਼ ਦਾ ਮਾਲਕੀ ਸੋਹਣਾ ਆਪ ਹੀ ਏ ਅੱਲਾ। ਅੱਲਾਹੂ ਅੱਲਾਹੂ ਵਾਂਦੀ ਪਈ ਏ ਰਾਵੀ ਉੱਤੇ ਤਰਿਆ ਦੀ ਲਾਏ, ਵਾਂਦੀ ਪਈ ਏ ਰਾਵੀ ਉੱਤੇ ਤਰਿਆ ਦੀ ਲਾ। ਸੋਹਣਾ ਅਰਬੀ ਢੋਲਾ ਸਾਡਾ ਬਣਿਆ ਵਸੀਲਾ, ਸੋਹਣਾ ਮਦਨੀ ਮਾਹੀ ਸਾਡਾ ਬਣਿਆ ਵਸੀਲਾ। ਵਾਂਦੀ ਪਈ ਏ ਰਾਵੀ ਉੱਤੇ ਸੱਟੀਆਂ ਨੇ ਲਾਵਾਂ, ਵਾਂਦੀ ਪਈ ਏ ਰਾਵੀ ਉੱਤੇ ਸੱਟੀਆਂ ਨੇ ਲਾਵਾਂ। ਮਰ ਜਾਣ ਬਿਰਾ ਟੁੱਟ ਜਾਂਦੀਆਂ ਨੇ ਬਾਵਾਂ, ਮਰ ਜਾਣ ਬਿਰਾ ਟੁੱਟ ਜਾਂਦੀਆਂ ਨੇ ਬਾਵਾਂ। ਹੈ ਵਾਂਦੀ ਪਈ ਏ ਰਾਵੀ ਅੱਲਾਹੂ ਅੱਲਾਹੂ, ਵਾਂਦੀ ਪਈ ਏ ਰਾਵੀ ਉੱਤੇ ਸੱਟੀਆਂ ਨੇ ਲਾਵਾਂ। ਹੈ ਵਾਂਦੀ ਪਈ ਏ ਰਾਵੀ ਉੱਤੇ ਸੱਟੀਆਂ ਨੇ ਲਾਵਾਂ। ਮਰ ਜਾਣ ਮਾਪੇ ਝੜ ਜਾਂਦੀਆਂ ਨੇ ਛਾਵਾਂ, ਮਰ ਜਾਣ ਜੇ ਮਾਪੇ ਝੜ ਜਾਂਦੀਆਂ ਨੇ ਛਾਵਾਂ। ਅੱਲਾਹੂ ਅੱਲਾਹੂ ਵਾਂਦੀ ਪਈ ਏ ਰਾਵੀ, ਵਾਂਦੀ ਪਈ ਏ ਰਾਵੀ। ਹਾਏ ਵਾਂਦੀ ਪਈ ਏ ਰਾਵੀ ਵਿੱਚ ਸੱਟਿਆ ਮੁਸੱਲਾ ਏ, ਵਾਂਦੀ ਪਈ ਏ ਰਾਵੀ, ਵਾਂਦੀ ਪਈ ਏ ਰਾਵੀ ਉੱਤੇ ਤਰਿਆ ਮੁਸੱਲਾ। ਹਰ ਚੀਜ਼ ਦਾ ਮਾਲਕੀ ਸੋਹਣਾ ਆਪ ਏ ਅੱਲਾ। ਅੱਲਾਹੂ ਦੀ ਪਈ ਏ ਰਾਵੀ ਉੱਤੇ ਤਰਿਆ ਮੁਸੱਲਾ ਏ, ਹਰ ਚੀਜ਼ ਦਾ ਮਾਲਕ ਏ ਸੋਹਣਾ ਆਪ ਹੀ ਅੱਲਾ ਏ। ਤੁਸੀਂ ਵੇਖ ਰਹੇ ਨੇ ਵਗਦੀ ਪਈ ਏ ਰਾਵੀ, ਵਾਂਦੀ ਪਈ ਏ ਰਾਵੀ ਪੂਰੇ ਅਰੂਜ ਤੇ, ਬੜਾ ਪਾਣੀ ਫੁੱਲ ਦਰਿਆ ਵਾਂਦਾ ਪਿਆ ਹੈ। ਦਰਿਆ ਰਾਵੀ ਮੈਂ ਤੁਹਾਨੂੰ ਵਿਖਾ ਰਿਹਾ। ਮੇਨ ਲਾਈਨ ਜਿਹੜੀ ਹੈ ਵੱਡੀ ਬਿਜਲੀ ਦੀ ਉਹ ਪਾਣੀ ਦੇ ਵਿੱਚੋਂ ਗੁਜ਼ਰ ਰਹੀ ਹੈ। ਤੁਹਾਨੂੰ ਖੰਭਾ ਨਜ਼ਰ ਆ ਰਿਹਾ ਹੈ, ਆ ਉਹਲਾ ਖੰਭਾ ਵੀ ਨਜ਼ਰ ਆ ਰਿਹਾ ਹੈ, ਪਾਣੀ ਦੇ ਵਿੱਚ ਖੜਾ ਹੈ। ਇਹ ਮੈਂ ਤੁਹਾਨੂੰ ਵਿਖਾ ਰਿਹਾ। ਇਹ ਰਾਵੀ ਦਾ ਹੁਸੀਨ ਮੰਜ਼ਰ ਤੇ ਸਬਜ਼ਾ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ। ਤੇ ਬੱਦਲ ਸਾਰੇ ਸਮਾਨ ਤੇ ਛਾ ਗਿਆ ਹੈ, ਬਾਰਿਸ਼ ਆਉਣ ਦਾ ਇਨਕਾਮ ਹੈ। ਇਹ ਤੁਸੀਂ ਦੇਖ ਰਹੇ ਨੇ ਕਾਲੀ ਘਟਾ ਆ ਗਈ ਹੈ ਤੇ ਵਾਂਦੀ ਪਈ ਏ ਰਾਵੀ, ਵਗਦੀ ਪਈ ਏ ਰਾਵੀ ਦਾ ਅੱਜ ਵਲੌਗ ਅਗਰ ਤੁਹਾਨੂੰ ਚੰਗਾ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ। ਤੇ ਹੁਣ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਅੱਜ ਦਾ ਵਲੌਗ ਇੱਥੇ ਹੀ ਰਾਵੀ ਤੇ ਹੀ ਖ਼ਤਮ ਕਰਦਾ ਹੈ। ਤੁਹਾਡੇ ਕੋਲ ਲੈਂਦਾ ਇਜਾਜ਼ਤ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ, ਤਬ ਤੱਕ ਅੱਲਾ ਹਾਫਿਜ਼।